ਤਾਂ ਆਮ ਆਦਮੀ ਪਾਰਟੀ ਬਹੁਤ ਵੱਡੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ। ਤੇ ਕੀ ਲੱਗਦਾ ਨਹੀਂ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੀ ਜਿਹੜੀ ਨੀਤੀ ਹੈ ਦੂਜੀਆਂ ਸਰਕਾਰਾਂ ਦੇ ਨਾਲੋਂ ਤਬਦੀਲੀ ਆਈ ਹੈ? ਬਦਲਾਅ ਲੈ ਕੇ ਆਵਾਂਗੇ, ਅਸੀਂ ਇਹ ਕਰਾਂਗੇ, ਅਸੀਂ ਭਗਤ ਸਿੰਘ ਦੀਆਂ ਨੀਤੀਆਂ ਤੇ ਚੱਲਾਂਗੇ। ਪਤਾ ਨਹੀਂ ਖਰੇ ਉਹ ਸੱਤਾ ਦੀ ਕੁਰਸੀ ਦੇ ਵਿੱਚ ਕਿਹੜਾ ਨਸ਼ਾ ਹੁੰਦਾ ਕਿ ਜਦ ਉਸ ਕੁਰਸੀ ਤੇ ਬੈਠ ਜਾਂਦਾ ਬੰਦਾ ਉਹ ਵੀ ਉਹਨਾਂ ਵਰਗਾ ਹੀ ਹੋ ਜਾਂਦਾ। ਸੋ ਸਾਡੇ ਮਾਨ ਸਾਹਿਬ ਵੀ ਆ ਉਹ ਉਹਨਾਂ ਹੀ ਪੈਂਡਿਆਂ ਤੇ ਤੁਰ ਪਏ ਨੇ। ਪੈਸੇ ਨਹੀਂ, ਮੈਂ ਠੇਕੇ ਦੀ ਗੱਲ ਕਰ ਰਿਹਾ। ਹਾਈ ਕੋਰਟ 'ਚ ਅਸੀਂ ਫਿਰ ਕੇਸ ਫਾਈਲ ਕੀਤਾ ਕਿ ਸਾਡਾ ਸਰਕਾਰ ਪੈਸੇ ਨਹੀਂ ਦੇ ਰਹੀ ਤੇ ਸੈਂਟਰ ਨੇ ਤਾਂ ਮਤਲਬ 48 ਕਰੋੜ ਰੁਪਈਆ 4 ਸਾਲ ਦਾ ਭੇਜ ਦਿੱਤਾ। ਉਹ ਤਕਰੀਬਨ ਅਰਾਊਂਡ 23 ਮਾਰਚ ਦਾ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਪੈਸੇ ਆਏ ਆ, ਪਰ ਹਜੇ ਤੱਕ ਉਹ ਦੱਬ ਕੇ ਬੈਠੀ ਹੈ। ਦੂਜੀਆਂ ਸਟੇਟਾਂ ਵਿੱਚ ਜਾ ਕੇ ਐਡ ਕਰ ਲਈ ਮਾਨ ਸਰਕਾਰ ਮਤਲਬ ਖਰਚ ਕਰ ਰਹੀ ਆ ਕਿ ਪੰਜਾਬ ਮਾਡਲ ਵਿਖਾਉਂਦੇ ਨੇ ਤੇ ਜਿੱਥੇ ਕੱਖ ਵੀ ਨਹੀਂ। ਡੀਸੀ ਸਾਹਿਬ ਦੇ ਰਾਹੀਂ ਮੰਗ ਪੱਤਰ ਸੀਐਮ ਸਾਹਿਬ ਨੂੰ ਚਿੱਠੀ ਭੇਜੀ ਆ। ਹੁਣ ਪਤਾ ਨਹੀਂ ਇਹਨਾਂ ਦੇ ਅਫਸਰਾਂ 'ਚ ਗਨਾਹ ਕਿ ਉਹ ਨਹੀਂ ਭੇਜਦੇ ਕਿ ਜਾਂ ਮਾਨ ਸਾਹਿਬ ਨਹੀਂ ਵਹਿੰਦੇ। ਉਹ ਵੀ ਗੱਲ ਨਹੀਂ ਕੀਤੀ ਬਾਰਡਰ ਦੀ, ਇੱਕ ਵੀ ਗੱਲ ਕੰਡਾਤਾਰ ਤੋਂ ਪਾਰ ਦੇ ਕਿਸਾਨਾਂ ਦੀ ਇੱਕ ਵੀ ਮਾਨ ਸਾਹਿਬ ਨੇ ਬਾਰਡਰ ਦੇ ਦੌਰੇ 'ਚ ਗੱਲ ਨਹੀਂ ਕੀਤੀ। 90 ਤੋਂ ਪੰਜਾਬ BSF ਨੇ ਸਾਡੀ ਸਰਕਾਰ ਜ਼ਮੀਨ ਤੇ ਕਬਜ਼ਾ ਕੀਤਾ। 15 ਦੇ ਵਿੱਚ ਅਸੀਂ ਕੇਸ ਜਿੱਤ ਗਏ ਆ। ਸਾਡਾ ਗਨਾਹ ਕੀ ਆ ਕਿ ਅਸੀਂ ਬਾਰਡਰ ਤੇ ਜੰਮੇ। 57 ਦਿਨ ਹੋ ਗਏ ਆ ਸਰਕਾਰ ਬਣੀ ਨੂੰ, ਸਾਡੇ ਖੇਮਕਾਨ ਹਸਪੀਟਲ 'ਚ ਇੱਕ ਡਾਕਟਰ ਨਹੀਂ ਹੈਗਾ। ਪਾਣੀਆਂ ਤੇ ਮੁੱਦੇ ਤੇ ਕੋਈ ਨਹੀਂ ਬੋਲਦਾ ਕਿਉਂਕਿ ਜੀ ਸਾਨੂੰ ਹੁਣ ਸੈਂਟਰ ਦੀ ਕੁਰਸੀ ਦਿੰਦੀ ਹੈ ਤੇ ਸੈਂਟਰ ਦੀ ਕੁਰਸੀ ਦੇ ਵਿੱਚ ਰਾਜਸਥਾਨ ਵੀ ਆਉਣਾ ਤੇ ਉੱਥੇ ਹਰਿਆਣਾ ਵੀ ਆਉਣਾ ਵਾ ਤੇ ਅਸੀਂ ਫਿਰ ਕਿਸ ਤਰ੍ਹਾਂ ਪਾਣੀ ਪੰਜਾਬ ਦੇ ਪਾਣੀ ਦੀ ਕਿਸ ਤਰ੍ਹਾਂ ਗੱਲ ਕਰਾਂਗੇ? ਪੰਜਾਬ ਦੇ ਕਿਸਾਨਾਂ ਦੀਆਂ ਦਰਪੇਸ਼ ਚੁਣੌਤੀਆਂ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਧਿਰਾਂ ਨੇ ਜਿਹੜੀਆਂ ਪੰਜਾਬ ਪ੍ਰਤੀ ਸੁਹਿਰਦਗੀ ਦੇ ਨਾਲ ਸੋਚਣ ਵਾਲੀਆਂ ਨੇ, ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਚਿੰਤਾ ਪੈਦਾ ਹੁੰਦੀ ਹੈ। ਤਾਂ ਜਿੱਥੇ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਜਿਹੜੇ ਬਾਰਡਰ ਏਰੀਏ ਦੇ ਨਾਲ ਲੱਗਦੇ ਹੋਏ ਕੁਝ ਜ਼ਿਲ੍ਹੇ ਨੇ, ਜਿਹੜੇ ਉੱਥੋਂ ਦੇ ਵਸਿੰਦੇ ਲੋਕ ਨੇ, ਜਿਹੜੇ ਉੱਥੋਂ ਦੇ ਨਜ਼ਦੀਕ ਰਹਿ ਕੇ ਆਪਣੀ ਵਸੋਂ ਕਰਕੇ ਆਪਣੀ ਕਿਰਤ ਵਿਰਤ ਕਰਨ ਵਾਲੇ ਲੋਕ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਸੰਕਟ ਪੈਦਾ ਹੋ ਰਿਹਾ ਏ। ਜਿਹੜੀਆਂ ਕੇਂਦਰ ਸਰਕਾਰ ਦੇ ਜਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਲਗਾਤਾਰ ਨੀਤੀਆਂ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ। ਤਾਂ ਸਾਡੇ ਨਾਲ ਕਿਸਾਨ ਆਗੂ ਸਰਦਾਰ ਸੁਰਜੀਤ ਸਿੰਘ ਭੂਰਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਜਿਹੜੇ ਬਾਰਡਰ ਏਰੀਏ ਦੇ ਕਿਸਾਨ ਹੈ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕਰਕੇ ਚਿੰਤਾ ਪ੍ਰਗਟਾਈ ਜਾਂਦੀ ਹੈ, ਤਾਂ ਕਿਹੜੀਆਂ ਦਰਪੇਸ਼ ਚੁਣੌਤੀਆਂ ਨਜ਼ਰ ਆਉਂਦੀਆਂ ਨੇ? ਦਰਪੇਸ਼ ਚੁਣੌਤੀਆਂ ਤਾਂ ਪਹਿਲੋਂ ਸ਼ੁਰੂ ਤੋਂ ਹੀ ਰਹੀਆਂ ਜੀ। ਜਦੋਂ ਆਪਣਾ ਜੰਗਾਂ ਨੇ ਸਾਨੂੰ ਉਜਾੜ ਦਿੱਤਾ ਉਦੋਂ ਬਾਅਦ ਇੱਕ ਵੱਡਾ ਉਜਾੜਾ ਆਇਆ ਜਦੋਂ 90 ਦੇ ਵਿੱਚ ਕੰਡਾ ਤਾਰ ਲੱਗੀ, ਜਿਹਨੂੰ ਮਤਲਬ ਪੰਜਾਬ ਦੇ ਮਾਹੌਲ ਖਰਾਬ ਕਰਨ ਤੋਂ ਕਹਿੰਦੇ ਕਿ ਰੋਕਣ ਦੇ ਲਈ ਅਸੀਂ ਵੀ ਨਾਲ ਸੀ। ਅਸੀਂ ਕਿਸੇ ਨੇ ਮਤਲਬ ਇਹਦੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਕਿ ਤੁਸੀਂ ਲਾ ਰਹੇ ਹੋ ਕੰਡਾ ਤਾਰ ਲਾ ਰਹੇ ਹੋ, ਠੀਕ ਆ, ਬਟ ਇਹਨਾਂ ਨੇ ਕਾਨੂੰਨ ਮੁਤਾਬਕ ਨਹੀਂ ਲਾਈ। ਸੋ ਉਦੋਂ ਬਾਅਦ ਸਾਡੀਆਂ ਮੁਸ਼ਕਲਾਂ ਦਾ ਜਿਹੜਾ ਫਿਰ ਦੌਰ ਇੱਕ ਵੱਡਾ ਸ਼ੁਰੂ ਹੋ ਗਿਆ ਜਦੋਂ ਕੰਡਾ ਤਾਰ ਲੱਗ ਗਈ, ਕਿਉਂਕਿ ਇਹਨਾਂ ਨੇ ਸਾਡੇ ਰਸਤਿਆਂ ਦੇ ਗੇਟ ਨਾ ਲਾਏ, ਜਿੱਥੇ ਦਿਲ ਕੀਤਾ ਜਿੱਧਰ ਨੂੰ ਜੀ ਕੀਤਾ ਉੱਧਰ ਨੂੰ ਤਾਰ ਘੁਮਾ ਦਿੱਤੀ। ਸੋ ਅਸੀਂ ਆਪਣਾ ਸੰਵਿਧਾਨ ਦੇ ਵਿੱਚ ਫਿਰ ਅਸੀਂ ਜੋ ਬਣਦਾ ਸੀ ਕਾਨੂੰਨ ਮੁਤਾਬਕ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖਟਕਾਇਆ। 14 ਦੇ ਵਿੱਚ ਚਲੋ ਸਾਡਾ ਅਸੀਂ ਕੇਸ ਵਿਨ ਕੀਤਾ, ਇੱਕ ਕਮੇਟੀ ਬਣਾਈ ਗਈ। ਕਮੇਟੀ ਨੇ ਫਿਰ ਸਾਡਾ ਇੱਕ ਫੈਸਲਾ ਬਾਰਡਰ ਤੇ ਦੌਰਾ ਕਰਕੇ ਤੈਅ ਕੀਤਾ ਕਿ ਕਿਸਾਨ ਨੂੰ ਜਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਉਹ ਕਿਸਾਨ ਖੇਤੀ ਹੀ ਨਹੀਂ ਕਰ ਸਕਦਾ। ਤੇ ਉੱਥੇ ਸਰਕਾਰ ਦਾ ਜਵਾਬ ਇਹ ਆਇਆ ਸੀ ਕਿ ਅਸੀਂ ਜੀ ਇਹਨਾਂ ਦੀ ਖੇਤੀ ਨਹੀਂ ਲੈ ਸਕਦੇ। ਜੱਜ ਸਾਹਿਬ ਨੇ ਜਦੋਂ ਗੱਲ ਕੀਤੀ ਸੰਜੇ ਕੌਲ ਸਾਹਿਬ ਨੇ ਕਿ ਇਹਨਾਂ ਦੀ ਖੇਤੀ ਖਰੀਦ ਲਓ, ਇਹ ਇੰਨੀਆਂ ਮਤਲਬ ਬੰਦਿਸ਼ਾਂ ਦੇ ਵਿੱਚ ਖੇਤੀ ਨਹੀਂ ਕਰ ਸਕਦੇ। ਤੇ ਸਰਕਾਰਾਂ ਦੇ ਜਵਾਬ ਸੀ ਅੱਗੋਂ ਕਿ ਇਹ ਜਿਹੜੀਆਂ ਮਤਲਬ ਜ਼ਮੀਨ ਜੰਗਲ ਹੋ ਜੂਗੀ। ਫਿਰ ਜੱਜ ਸਾਹਿਬ ਦਾ ਉਹਨਾਂ ਨੇ ਉੱਥੇ ਦੁੱਖ ਪ੍ਰਗਟਾਇਆ ਸੀ, ਉਹਨਾਂ ਕਿ ਮੈਨੂੰ ਪੇਨ ਲਫ਼ਜ਼ ਵਰਤਿਆ ਕਿ ਮੈਨੂੰ ਦੁੱਖ ਹੋਇਆ ਸਰਕਾਰਾਂ ਦਾ ਜਵਾਬ ਸੁਣ ਕੇ ਕਿ ਇਹ ਵਾਹੀ ਨਹੀਂ, ਇਹ ਸਫਾਈ ਕਰਾ ਰਹੀਆਂ। ਸੋ ਉਦੋਂ ਬਾਅਦ ਉਹ ਕਮੇਟੀ ਨੇ ਤੈਅ ਕੀਤਾ ਟ੍ਰਿਬਿਊਨਲ ਨੇ ਕਿ ਅਸੀਂ ਕਿਸਾਨ ਜੰਗਲੀ ਜਾਨਵਰ ਗੇਟ ਬੰਦ ਰਹਿੰਦੇ ਆ, ਟਾਈਮ ਥੋੜ੍ਹਾ ਮਿਲਦਾ ਵਾ, ਸੋ ਇਸ ਮਤਲਬ ਜਿਹੜੇ ਕਿਸਾਨਾਂ ਨੂੰ 10,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ, ਜਿਹਦੇ ਵਿੱਚ 50% ਪੰਜਾਬ ਦਾ ਸ਼ੇਅਰ, 50% ਜਿਹੜਾ ਸੈਂਟਰ ਸਰਕਾਰ ਦਾ ਸ਼ੇਅਰ ਹੋਵੇਗਾ। ਉਹ 21,000 ਕਿੱਲਾ ਸਾਡੀ 21,300 ਕਿੱਲਾ ਜ਼ਮੀਨ ਬਣਦੀ ਹੈ ਜੀ। 220 ਪਿੰਡ ਆ, 530 ਕਿਲੋਮੀਟਰ ਬਾਰਡਰ ਦੀ ਲੰਬਾਈ, 6 ਜ਼ਿਲ੍ਹਿਆਂ ਦੀ। ਉਹ ਇਹਦੇ ਵਿੱਚ ਇਹਨਾਂ ਨੇ ਬਣਦੇ ਸੀ 21 ਕਰੋੜ ਰੁਪਈਆ, 20 ਕਰੋੜ ਰੁਪਈਆ, 50 ਲੱਖ ਰੁਪਈਆ ਬਣਦਾ ਵਾ, ਜਿਹਦੇ ਵਿੱਚ 10 ਕਰੋੜ 25 ਲੱਖ ਸੈਂਟਰ ਨੇ ਦੇਣਾ, 10 ਕਰੋੜ 25 ਲੱਖ ਪੰਜਾਬ ਨੇ ਪਾਉਣਾ ਹੁੰਦਾ। ਪਰ ਅੱਜ ਤੱਕ ਪੰਜਾਬ ਨੇ ਟਾਈਮ ਟੂ ਟਾਈਮ ਪੈਸੇ ਨਹੀਂ ਦਿੱਤੇ। ਸੋ ਹਰ ਵਾਰੀ ਸਾਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ। ਸੈਂਟਰ ਸਰਕਾਰ ਜਿਹੜੀਆਂ ਮਤਲਬ ਸਟੇਟ ਦੀਆਂ ਜਾਂ ਸੈਂਟਰ ਦੀ ਸਰਕਾਰਾਂ ਨੇ, ਖਾਸ ਕਰਕੇ ਸਟੇਟ ਸਰਕਾਰ, ਉਹ ਮਤਲਬ ਹਾਈ ਕੋਰਟਾਂ ਨੂੰ ਵੀ ਨਹੀਂ ਮੰਨਦੀ, ਜਦੋਂ ਜੀ ਕਰਦਾ ਤਰੀਕ 'ਤੇ ਵੀ ਨਹੀਂ ਪੇਸ਼ ਹੁੰਦੀ। ਹੁਣ ਤਾਂ ਤੀਜੀ ਧਿਰ ਪੰਜਾਬ ਦੇ ਵਿੱਚ ਆਈ ਹੈ, ਬਹੁਤ ਵੱਡਾ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਹੈ
ਤਾਂ ਆਮ ਆਦਮੀ ਪਾਰਟੀ ਬਹੁਤ ਵੱਡੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ। ਤੇ ਕੀ ਲੱਗਦਾ ਨਹੀਂ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੀ ਜਿਹੜੀ ਨੀਤੀ ਹੈ ਦੂਜੀਆਂ ਸਰਕਾਰਾਂ ਦੇ ਨਾਲੋਂ ਤਬਦੀਲੀ ਆਈ ਹੈ? ਨਹੀਂ ਜੀ, ਸੁਪਨੇ ਤਾਂ ਇਹੀ ਵਿਖਾਏ ਗਏ ਸੀ ਕਿ ਅਸੀਂ ਮਤਲਬ ਇੱਕ ਬੜਾ ਅੰਦੋਲਨ ਬਦਲਾਅ ਲੈ ਕੇ ਆਵਾਂਗੇ, ਅਸੀਂ ਇਹ ਕਰਾਂਗੇ, ਅਸੀਂ ਭਗਤ ਸਿੰਘ ਦੀਆਂ ਨੀਤੀਆਂ ਤੇ ਚੱਲਾਂਗੇ। ਪਰ ਪਤਾ ਨਹੀਂ ਖਰੇ ਉਹ ਸੱਤਾ ਦੀ ਕੁਰਸੀ ਦੇ ਵਿੱਚ ਕਿਹੜਾ ਨਸ਼ਾ ਹੁੰਦਾ ਕਿ ਜਦ ਉਸ ਕੁਰਸੀ ਤੇ ਬੈਠ ਜਾਂਦਾ ਬੰਦਾ ਉਹ ਵੀ ਉਹਨਾਂ ਵਰਗਾ ਹੀ ਹੋ ਜਾਂਦਾ। ਸੋ ਸਾਡੇ ਮਾਨ ਸਾਹਿਬ ਵੀ ਆ, ਉਹ ਉਹਨਾਂ ਹੀ ਪੈਂਡਿਆਂ ਤੇ ਤੁਰ ਪਏ ਨੇ। ਉਹ ਜਿੱਦਾਂ ਕਹਦੇ ਕਿ ਆਪਾਂ ਉਸੇ ਲੀਹ ਤੇ ਤੁਰ ਪੈਣਾ, ਉਹ ਵੀ ਉਸੇ ਲੀਹ ਤੇ ਤੁਰ ਪਏ ਨੇ। ਤੇ ਉਹਦੀ ਐਗਜ਼ਾਮਪਲ ਮੈਂ ਇਹ ਦੇਣਾ ਵਾਂ ਵਿਦ ਪ੍ਰੂਫ ਕਿ ਜਿਹੜੇ ਸਾਡੇ ਪੈਸੇ ਨਹੀਂ, ਮੈਂ ਠੇਕੇ ਦੀ ਗੱਲ ਕਰ ਰਿਹਾ ਆਪਣੀ ਕੰਪਨਸੇਸ਼ਨ ਦੀ। ਸਾਡਾ ਜਦੋਂ ਤਰੀਕ ਲਾਗੇ ਆਈ ਹਾਈ ਕੋਰਟ 'ਚ ਅਸੀਂ ਫਿਰ ਕੇਸ ਫਾਈਲ ਕੀਤਾ ਕਿ ਸਾਡਾ ਸਰਕਾਰ ਪੈਸੇ ਨਹੀਂ ਦੇ ਰਹੀ, ਤੇ ਸੈਂਟਰ ਨੇ ਤਾਂ ਮਤਲਬ 48 ਕਰੋੜ ਰੁਪਈਆ 4 ਸਾਲ ਦਾ ਭੇਜ ਦਿੱਤਾ ਤਰੀਕ ਤੋਂ ਡਰਦਿਆਂ, ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤਾ। ਹੁਣ ਬਣਦਾ ਤਾਂ ਇਹ ਸੀ ਕਿ ਪੰਜਾਬ ਸਰਕਾਰ ਦਵਾ ਦਵ ਇਹ ਕਰਦੀ ਕਿ 48 ਕਰੋੜ ਆਪਣਾ ਰੁਪਈਆ ਪਾ ਕੇ ਤੇ ਕਿਸਾਨਾਂ ਨੂੰ ਵੰਡ ਦਿੰਦੇ। ਉਹ ਤਕਰੀਬਨ ਅਰਾਊਂਡ 23 ਮਾਰਚ ਦਾ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਪੈਸੇ ਆਏ ਆ, ਪਰ ਹਜੇ ਤੱਕ ਉਹ ਦੱਬ ਕੇ ਬੈਠੀ ਆ। ਪਤਾ ਲੱਗਾ ਜੀ ਇਹ ਬਜਟ ਵੇਂਦੇ ਆ ਕੀ ਗੱਲ, ਜਦੋਂ ਇਹ ਖਰਚ ਕਰਦੇ ਨੇ ਤੇ ਉਦੋਂ ਬਜਟ ਨਹੀਂ ਹੁੰਦਾ। ਇਹਨਾਂ ਦੇ ਮੰਤਰੀਆਂ ਨੇ ਪਤਾ ਲੱਗਣ ਦਿਆ, ਅਸੀਂ ਸੁਣਦੇ ਹਾਂ ਵੀ ਉਹਨਾਂ ਨੇ ਆਪਦੀ ਕੋਠੀਆਂ ਦੇ ਪੈਸੇ ਲਾ ਘੱਤੇ ਆ, ਖਰਚੇ ਕਰ ਰਹੇ ਨੇ, ਇੰਨਾ ਕੁਝ ਖਰਚ ਕਰ ਰਹੇ ਨੇ। ਦੂਜੀਆਂ ਸਟੇਟਾਂ ਵਿੱਚ ਜਾ ਕੇ ਐਡ ਕਰ ਲਈ ਮਾਨ ਸਰਕਾਰ ਮਤਲਬ ਖਰਚ ਕਰ ਰਹੀ ਆ ਕਿ ਪੰਜਾਬ ਮਾਡਲ ਵਿਖਾਉਂਦੇ ਨੇ, ਤੇ ਜਿੱਥੇ ਕੱਖ ਵੀ ਨਹੀਂ। ਸੋ ਇਹ ਚੀਜ਼ ਕਰਕੇ ਮੈਂ ਗੱਲ ਕਹਿੰਦਾ ਬਦਲਾਅ ਕੀ ਆ, ਸਾਡੇ ਪੈਸੇ ਖਜ਼ਾਨਾ ਨਾ ਸੈਂਟਰ ਦੇ ਆਏ ਦਿੱਤੇ ਜਾ ਰਹੇ ਆ, ਨਾ ਪੰਜਾਬ ਸਰਕਾਰ ਆਪਣਾ ਸ਼ੇਅਰ ਪਾ ਕੇ ਦੇ ਰਹੀ ਆ। ਬਣਦਾ ਤਾਂ ਫਿਰ ਬਦਲਾਅ ਤਾਂ ਇਹ ਸੀ ਨਾ ਕਿ ਅਸੀਂ ਬਦਲਾਅ ਲਈ ਆਏ ਆ ਤੇ ਅਸੀਂ ਦਵਾ ਦਵ ਆਪਣੇ ਪੈਸੇ ਆਏ, ਅਸੀਂ ਕਿਸਾਨਾਂ ਦੇ ਮਿੰਟੋ ਮਿੰਟੀ ਤੇ ਕੀ ਭੁਗਤਾਨ, ਇੱਕ ਛੋਟੀ ਜੀ ਰਕਮ ਆ 98 ਕਰੋੜ ਰੁਪਈਆ। ਪੱਤਰਕਾਰ ਸਾਹਿਬ ਕਿੱਡੀ ਕੁ ਗੱਲ ਆ, ਕਿਤੇ ਕੁਝ ਘੰਟਿਆਂ ਦੇ ਵਿੱਚ ਉਹ ਜਿਹੜੇ ਮਤਲਬ ਸਾਡੇ ਖਾਤਿਆਂ 'ਚ ਆਉਣੇ, ਕਿਉਂਕਿ ਅਸੀਂ ਆਪਣਾ ਕਿਹਾ ਵਾ ਕਿ ਸਾਡੇ ਅਕਾਊਂਟ 'ਚ ਆਉਣ, ਅਕਾਊਂਟ ਸਾਡੇ ਆਲਰੇਡੀ ਦਿੱਤੇ 16-17 ਦੀ ਸਾਡੀਆਂ ਕਿਸ਼ਤਾਂ ਖਾਤਿਆਂ ਵਿੱਚ ਆਈਆਂ ਸੀ। ਤੋ ਇਹ ਤਾਂ ਮਤਲਬ ਕੁਝ ਪਲਾਂ ਦੀ ਗੱਲ ਆ, ਪਰ ਨਹੀਂ। ਸੀਐਮ ਮਾਨ ਸਾਹਿਬ ਦੇ ਨਾਲ ਗੱਲਬਾਤ ਹੋਈ, ਉਹਨਾਂ ਦੇ ਨਾਲ ਰਾਬਤਾ ਕਾਇਮ ਹੋਇਆ ਤੁਹਾਡਾ? ਨਹੀਂ ਜੀ, ਕੌਣ ਮਿਲੂਗਾ? 800-900 ਬੰਦਾ ਉਹਨਾਂ ਦੇ ਨਾਲ ਕਾਫਲੇ ਚੱਲਣ ਦੇ ਮਿਲ ਦਿੰਦੇ ਕਿਤੇ। ਅਸੀਂ ਗੱਲ ਕੀਤੀ ਸੀ, 2 ਵਾਰ ਮੰਗ ਪੱਤਰ ਦਿੱਤੇ ਆ 6 ਜ਼ਿਲ੍ਹਿਆਂ ਨੇ ਡੀਸੀਆਂ ਰਾਹੀਂ, ਡੀਸੀ ਸਾਹਿਬ ਦੇ ਰਾਹੀਂ ਮੰਗ ਪੱਤਰ ਸੀਐਮ ਸਾਹਿਬ ਨੂੰ ਚਿੱਠੀ ਭੇਜੀ ਆ। ਹੁਣ ਪਤਾ ਨਹੀਂ ਇਹਨਾਂ ਦੇ ਅਫਸਰਾਂ 'ਚ ਗਨਾਹ ਕਿ ਉਹ ਨਹੀਂ ਭੇਜਦੇ ਕਿ ਜਾਂ ਮਾਨ ਸਾਹਿਬ ਨਹੀਂ ਵਹਿੰਦੇ। ਵੱਡੇ ਸਵਾਲ ਖੜੇ ਕਰੀ ਜਾਂਦੇ ਹੋ ਕਿ 800-900 ਬੰਦਾ ਨਾਲ ਹੈ, ਆਮ ਆਦਮੀ ਪਾਰਟੀ ਹੈ, ਆਮ ਲੋਕਾਂ ਨੂੰ ਮਿਲਣ ਦੀ ਗੱਲ ਕਰਦੀ ਹੈ, ਆਮ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕਰਦੀ ਹੈ, ਤਾਂ ਫਿਰ ਮਿਲਾਪ ਕਿਹੜੀ ਗੱਲ ਤੋਂ ਨਹੀਂ ਹੋ ਸਕਦਾ? ਮੈਂ ਤਾਂ ਜੀ ਕਹਿ ਰਿਹਾ ਨਹੀਂ ਸਾਡੇ ਨਾਲ ਮਿਲਾਪ ਹੋ ਰਿਹਾ। ਅਸੀਂ ਮਤਲਬ 16-17 ਹਜ਼ਾਰ ਪਰਿਵਾਰ 6 ਜ਼ਿਲ੍ਹਿਆਂ ਦੇ ਬੰਦੇ ਨੇ। ਫਿਰ ਇੱਕ ਹੈਰਾਨਗੀ ਦੀ ਗੱਲ ਆ ਕਿ ਬਾਰਡਰ ਤੇ ਵਿਜ਼ਿਟ ਕਰਨ ਆਉਂਦੇ ਹੋ ਤੁਸੀਂ, ਮੰਨ ਲਓ ਤੁਸੀਂ ਸਾਨੂੰ ਮਿਲਣ ਆ ਰਹੇ ਹੋ, ਤੁਸੀਂ ਮਿਲਣ ਆ ਰਹੇ ਹੋ ਤੇ ਸਾਨੂੰ ਹੀ ਨਹੀਂ ਮਿਲਦੇ। ਜਿਨ੍ਹਾਂ ਨੂੰ ਤਾਂ ਦੁੱਖ ਤਕਲੀਫਾਂ ਬਾਰਡਰ ਦੇ ਕਿਸਾਨਾਂ ਨੂੰ ਮਿਲ ਗਏ ਨਾ, ਤੇ ਬਾਰਡਰ ਦੇ ਕਿਸਾਨ ਤਾਂ ਕਿਸੇ ਨੂੰ ਵੀ ਨਹੀਂ ਮਿਲੇ। ਇੱਕ ਵੀ ਗੱਲ ਨਹੀਂ ਕੀਤੀ ਬਾਰਡਰ ਦੀ, ਇੱਕ ਵੀ ਗੱਲ ਕੰਡਾਤਾਰ ਤੋਂ ਪਾਰ ਦੇ ਕਿਸਾਨਾਂ ਦੀ ਇੱਕ ਵੀ ਮਾਨ ਸਾਹਿਬ ਨੇ ਬਾਰਡਰ ਦੇ ਦੌਰੇ 'ਚ ਗੱਲ ਨਹੀਂ ਕੀਤੀ, ਸਿਵਾਏ ਫਾਜ਼ਿਲਕਾ ਤੋਂ। ਫਾਜ਼ਿਲਕਾ ਵੀ ਕੀ ਹੋਇਆ ਕਿ ਉੱਥੇ ਜਦੋਂ ਕਿਸਾਨਾਂ ਦਾ ਦਬਾਅ ਵੇਖ ਕੇ ਤੇ ਇਹਨਾਂ ਨੇ ਕਿਹਾ ਅਸੀਂ ਮਿਲਾਵਾਂਗੇ, ਪਰ ਮਿਲਾਇਆ ਨਹੀਂਗਾ। ਉਹ ਜਿੱਦਾਂ ਅਫਸਰ ਇਹਨਾਂ ਦੇ ਕਰਦੇ ਹੁੰਦੇ ਆ ਕਿ ਮਿੱਠੀ ਗੋਲੀ ਦੇ ਕੇ ਤੇ ਇੱਕ ਕਮਰੇ 'ਚ ਬਿਠਾ ਦੇਣਾ। ਤੇ ਪ੍ਰੈਸ ਦੇ ਵਿੱਚ ਬਿਆਨ ਜ਼ਰੂਰ ਦੇਤਾ ਮਾਨ ਸਾਹਿਬ ਨੇ। ਬਿਆਨ ਕੀ ਦਿੱਤਾ ਵਾ ਕਿ ਅਸੀਂ ਬਾਰਡਰ ਬੈਲਟ ਲਈ ਸੋਚਾਂਗੇ, ਅਸੀਂ ਫੈਕਟਰੀਆਂ ਲਾਵਾਂਗੇ, ਅਸੀਂ ਉਹ ਕਰਾਂਗੇ। ਉਹ ਲੋੜ ਤਾਂ ਸਾਨੂੰ ਅੱਜ ਰੋਟੀ ਦੀ ਭੁੱਖ ਲੱਗੀ ਆ, ਅਸੀਂ ਗੱਡੀ ਕਾਰ ਨੂੰ ਕੀ ਕਰਨਾ? ਤੁਸੀਂ ਹੁਣ ਮੈਂ ਤੁਹਾਡੇ ਤੋਂ ਰੋਟੀ ਮੰਗ ਰਿਹਾ, ਤੁਸੀਂ ਮੈਨੂੰ ਕਹੋਗੇ ਸਰਜੀਤ ਸਿੰਘ ਤੈਨੂੰ ਮੈਂ ਗੱਡੀ ਲੈ ਦੇਣਾ, ਮੈਂ ਗੱਡੀ ਨੂੰ ਕੀ ਕਰਨਾ? ਸੋ ਸਾਡੇ ਪੈਸੇ ਰੁਕੇ, ਸਾਨੂੰ ਪੈਸੇ ਦਿਓ। ਫਿਰ ਅਸੀਂ ਮੰਗ ਪੱਤਰ 'ਚ ਲਿਖਿਆ ਕਿ ਸਾਡੇ ਜੰਗਲੀ ਜਾਨਵਰਾਂ ਦੀ ਦਿੱਕਤ ਆ, ਸਾਡਾ ਪੰਜਾਬ ਸਰਕਾਰ ਰਿਕਾਰਡ ਨਹੀਂ ਪੇਸ਼ ਕਰ ਰਹੀ। ਅਸੀਂ ਕੇਸ ਜਿੱਤੇ 1947 ਦੀ 11 ਫੁੱਟ ਜ਼ਮੀਨ ਸਾਡੇ ਨਾਮ ਬੋਲ ਰਹੀ ਆ। 90 ਤੋਂ ਪੰਜਾਬ BSF ਨੇ ਸਾਡੀ ਸਰਕਾਰ ਜ਼ਮੀਨ ਤੇ ਕਬਜ਼ਾ ਕੀਤਾ। 15 ਦੇ ਵਿੱਚ ਅਸੀਂ ਕੇਸ ਜਿੱਤ ਗਏ ਆ। ਸਾਡਾ ਗੁਨਾਹ ਕੀ ਆ ਕਿ ਅਸੀਂ ਬਾਰਡਰ ਤੇ ਜੰਮੇ ਆ? ਮੈਂ ਅੱਗੇ ਵੀ ਕਈ ਮੀਡੀਆ ਰਾਹੀਂ ਗੱਲ ਕਰਦਾ ਨਾ, ਜਾਂ ਤਾਂ ਸਾਨੂੰ ਡਿਕਲੇਅਰ ਕਰ ਦਿਓ ਕਿ ਤੁਸੀਂ ਮਤਲਬ ਪੰਜਾਬ ਦੇ ਭਾਰਤ ਦੇ ਵਾਸੀ ਨਹੀਂ ਹੋ, ਜਾਂ ਤਾਂ ਡਿਕਲੇਅਰ ਕਰ ਦਿਓ। ਕਿਉਂਕਿ ਜਦੋਂ ਸਾਨੂੰ ਪਿੱਛੇ ਸਹੂਲਤਾਂ ਹੀ ਨਹੀਂ ਦੇਣੀਆਂ, ਤੰਗੀ ਸਾਨੂੰ ਜ਼ਿਆਦੀ ਆ ਗਈ, ਪਿੱਛੇ ਦੀਆਂ ਸਹੂਲਤਾਂ ਵੀ ਸਾਡੀਆਂ ਕੱਟ ਦਿੱਤੀਆਂ। ਸੋ ਮਾਨ ਸਰਕਾਰ ਤੋਂ ਆਸਾਂ ਬੜੀਆਂ ਸੀ। ਬਾਕੀ ਜੇ ਕਹਿ ਦਈਏ ਸਮਾਂ ਅੱਜ ਸ਼ਾਇਦ ਮੇਰੇ ਖਿਆਲ 57 ਦਿਨ ਹੋ ਗਏ ਨੇ, ਇਹ ਥੋੜ੍ਹਾ ਸਮਾਂ ਨਹੀਂ ਹੁੰਦਾ। ਮਾਨ ਸਰਕਾਰ ਦਿੱਲੀ ਦੇ ਮਾਡਲ ਦੀ ਗੱਲ ਕਰਦੀ ਹੈ ਲਗਾਤਾਰ। ਜਿਹੜੇ ਜੇ ਆਪਾਂ ਚੋਣਾਂ ਦੀ ਗੱਲ ਕਰੀਏ ਤਾਂ ਚੋਣਾਂ ਵੀ ਇਸੇ ਆਧਾਰ ਤੇ ਜਿੱਤੀਆਂ ਜਾਂਦੀਆਂ ਨੇ ਕਿ ਦਿੱਲੀ ਦਾ ਮਾਡਲ ਐਜੂਕੇਸ਼ਨ ਵਾਲਾ ਹੋਵੇ, ਫਿਜ਼ੀਕਲ ਤੌਰ ਤੇ ਜਿਹੜਾ ਸਿਹਤ ਵਾਲਾ ਹੋਵੇ। ਤਾਂ ਹੁਣ ਡਿਸਪੈਂਸਰੀਆਂ ਦੀ ਗੱਲ ਹੈ, ਡਿਸਪੈਂਸਰੀਆਂ ਖੋਲ੍ਹੀਆਂ ਜਾ ਰਹੀਆਂ ਨੇ, ਇਹ ਦਾਅਵੇ ਕੀਤੇ ਜਾ ਰਹੇ ਨੇ।
ਤਾਂ ਦੂਜੇ ਪਾਸੇ ਦੇਖੀਏ ਤਾਂ ਐਜੂਕੇਸ਼ਨ ਦਾ, ਜੇ ਬਾਰਡਰ ਏਰੀਆ ਦੀ ਗੱਲ ਕਰਨੀ ਹੋਵੇ ਤੇ ਐਜੂਕੇਸ਼ਨ ਦਾ ਕਿਸ ਤਰੀਕੇ ਦਾ ਹਾਲ ਹੈ? ਕੋਈ ਨਹੀਂ ਜੀ, ਇੱਕ ਐਲਾਨ ਹੈਗੇ ਨੇ, ਦਿੱਲੀ ਮਾਡਲ ਪੇਸ਼ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ, ਲੋਕਾਂ ਨੂੰ ਗੁੰਮਰਾਹ ਕੀਤਾ। ਲੋਕ ਸਿਸਟਮ ਤੋਂ ਦੁਖੀ ਸੀ, ਇਹਨਾਂ ਦੀਆਂ ਗੱਲਾਂ ਦੇ ਵਿੱਚ ਆਏ ਕਿ ਸ਼ਾਇਦ ਬਦਲਾਅ ਆ ਜਾਏ। ਸੋ ਇਹਨਾਂ ਨੇ, ਹੁਣ ਮੈਂ ਤੁਹਾਨੂੰ ਆਪਣਾ, ਮੈਂ ਖੇਮਕਰਨ ਤੋਂ ਮੇਰਾ ਪਿੰਡ ਆ, 57 ਦਿਨ ਹੋ ਗਏ ਆ ਸਰਕਾਰ ਬਣੀ ਨੂੰ, ਸਾਡੇ ਖੇਮਕਰਨ ਹਸਪੀਟਲ 'ਚ ਇੱਕ ਡਾਕਟਰ ਨਹੀਂ ਹੈਗਾ। ਮੈਂ ਬਿਆਨ ਦੇ ਚੁੱਕਾ, ਇੱਕ ਡਾਕਟਰ ਨਹੀਂ ਹੈਗਾ। ਤੇ ਸਾਡੇ ਸਤਿਕਾਰਯੋਗ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ, ਮੇਰਾ ਭਰਾ ਹੀ ਆ, ਸਾਡੇ ਹਲਕੇ ਦੇ, ਮਤਲਬ ਨਾਲ ਜੁੜਦਾ ਹਲਕਾ, ਸਰਹੱਦੀ ਹਲਕਾ, ਤੇ ਸਾਡੇ ਪਿੰਡ ਬੱਸਾਂ ਨਹੀਂ ਆ ਰਹੀਆਂ ਹੈ। ਬਗਾਨੇ ਨੂੰ ਅਸੀਂ ਮਠਿਆਈਆਂ ਵੰਡਦੇ ਫਿਰੀਏ, ਘਰ ਦੇ ਸਾਡੇ ਰੋਟੀ ਤੋਂ ਭੁੱਖੇ ਰਹਿਣ। ਰੌਲਾ ਪਾ ਕੇ ਅਖਬਾਰਾਂ 'ਚ ਦੇ ਕੇ ਫਿਰ 1-2 ਬੱਸਾਂ ਟਾਈਮ ਚਾਲੂ ਕੀਤੇ, ਉਹ ਵੀ ਬੰਦ ਕਰ ਦਿੱਤੇ। ਡਾਕਟਰ ਨਹੀਂ ਹੈਗੇ, ਟੀਚਰ ਕੋਈ ਨਹੀਂ ਹੈਗਾ। ਚਲੋ ਮੈਂ ਨਹੀਂ ਕਹਿੰਦਾ ਕਿ ਏਡੀ ਛੇਤੀ ਸਾਰੇ ਡਾਕਟਰ ਆ ਜਾਣਗੇ, ਉਹ ਪਰ ਜਿਹੜੇ 1-2 ਡਾਕਟਰ ਹੈਗੇ, ਅਸੀਂ ਪਹਿਲੀ ਸਰਕਾਰ ਦੇ ਵਿੱਚ ਵੀ 2 ਦਿਨ ਰਾਤ ਅਸੀਂ ਧਰਨਾ ਲਾਇਆ ਸੀ, ਚੰਨੀ ਸਰਕਾਰ ਵੇਲੇ ਵੀ। ਉਦੋਂ ਇੱਕ ਡਾਕਟਰ ਇਹਨਾਂ ਨੇ ਅਪੁਆਇੰਟ ਕੀਤਾ ਸੀ। 7 ਡਾਕਟਰ ਜਿਹੜੇ ਹੈਗੇ ਆ ਸਪੈਸ਼ਲਿਸਟ ਡਾਕਟਰ ਖੇਮਕਰਨ ਹਸਪੀਟਲ ਦੇ ਨੇ, ਇਸ ਵਕਤ ਤੁਸੀਂ ਪਤਾ ਕਰ ਸਕਦੇ, ਇੱਕ ਵੀ ਡਾਕਟਰ ਨਹੀਂ ਹੈਗਾ ਉੱਥੇ। ਟੀਚਰਾਂ ਦਾ ਉਹੀ ਹਾਲ, ਤੇ ਮੇਰੀਆਂ ਨਿਊਜ਼ ਵੀ ਆਉਂਦੀ ਆ, ਕੋਈ ਵੀ ਬਦਲਾਅ ਨਹੀਂ ਹੋਇਆ। ਗੱਲਾਂ ਨੇ, ਉਹੀ ਝਗੜੇ ਹੋ ਰਹੇ ਨੇ, ਉਹੀ। ਮੈਂ ਪਰਸੋਂ ਚੌਥੇ ਇੱਕ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ ਕਿ ਜਿਹੜੇ ਸਰਕਾਰ ਦੇ ਬੰਦੇ ਨੇ, ਆਮ ਆਦਮੀ ਦੇ, ਮੈਂ ਤੁਹਾਡੇ ਮੀਡੀਆ ਦੀ ਗੱਲ ਕਰ ਰਿਹਾ, ਆਮ ਆਦਮੀ ਦੇ ਬੰਦੇ ਗੋਲੀਆਂ ਚਲਾਉਣ ਤੇ ਉਹਨਾਂ ਤੇ 307 ਨਹੀਂ ਲੱਗਦੀ। ਆਮ ਆਦਮੀ ਬੰਦਿਆਂ ਤੇ 307 ਲੱਗੀ ਹੋਵੇ, ਉਹ ਤੜਵਾਈ ਜਾਂਦੀ ਹੈ। ਇਹ ਮੇਰੇ ਕੋਲ ਪ੍ਰੂਫ ਹੈਗੇ ਆ। ਆਹ ਬਦਲਾਅ ਜੀ। ਇਸ ਤਰ੍ਹਾਂ ਦਾ ਕੀ ਵਾਪਰਿਆ? ਇਸ ਸਾਡੇ ਇਹ ਖੇਮਕਰਨ ਹਲਕੇ ਦੀ ਗੱਲ ਆ ਜੀ। ਆ ਕੁਝ ਦਿਨ ਪਹਿਲੇ ਗੋਲੀ ਚੱਲੀ ਆ, ਸੱਤਾਧਾਰੀਆਂ ਨੇ ਗੋਲੀ ਚਲਾਈ ਆ, ਤੇ ਉਲਟਾ ਮੈਨੂੰ ਪਤਾ ਲੱਗਾ, ਉਲਟਾ ਉਹ ਕਹਿ ਰਿਹਾ ਸੀ ਕਿ ਮਤਲਬ ਇਹਨਾਂ ਤੇ 295 ਏ ਲਾਓ। ਉਲਟਾ ਦੂਜਿਆਂ ਬੰਦੇ ਤੇ ਕਹਿ ਰਹੇ ਸੀ, ਤੇ ਉਹਨਾਂ ਦੇ ਗੋਲੀ ਚਲਾਉਣ ਵਾਲੇ ਤੇ 307 ਨਹੀਂ ਲੱਗੀ। ਤੇ ਇੱਕ ਪਰਚਾ ਤੜਵਾਇਆ ਸੱਤਾਧਾਰੀਆਂ ਨੇ, ਹੋਇਆ ਉਹ ਪਹਿਲੇ ਦਾ ਵਾ, ਤੇ ਜਿਨ੍ਹਾਂ ਤੇ 307 ਲੱਗੀ ਸੀ, ਤੇ ਉਹ ਬੰਦੇ ਜਿਹੜੇ ਮੁੱਖ ਮੁਲਜ਼ਮ ਆ, ਉਹਨਾਂ 'ਚੋਂ ਬਾਹਰ ਕੱਢ ਦਿੱਤੇ। ਕੀ ਮੰਨਿਆ ਜਾਵੇ ਫਿਰ ਆਮ ਆਦਮੀ ਪਾਰਟੀ ਵੀ ਬਦਲੇ ਦੀ ਰਾਜਨੀਤੀ ਕਰ ਰਹੀ ਹੈ? ਉਹ ਦਿਸ ਰਿਹਾ ਜੀ। ਮੈਂ ਤਾਂ ਤੁਹਾਨੂੰ ਗੱਲ ਗਰਾਊਂਡ ਦੀ, ਮੈਂ ਆਸੇ-ਪਾਸੇ ਦੀ ਨਹੀਂ ਕਰ ਰਿਹਾ, ਮੈਂ ਆਪਣੇ ਹਲਕੇ ਦੀ ਗੱਲ ਕਰ ਰਿਹਾ ਕਿ ਸਾਡੇ ਹਲਕੇ ਦੇ ਵਿੱਚ ਆਹ ਚੀਜ਼ ਹੋਈ ਆ। ਹੁਣ ਫਿਰ ਇੱਕ ਮਾਨ ਸਾਹਿਬ, ਤੁਹਾਡੇ ਮੀਡੀਆ ਦੇ ਵਿੱਚ ਵੀ ਬਿਆਨ ਆਉਂਦਾ ਵਾ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਝੋਨਾ ਜਿਹੜਾ ਕੇਰਿਆ ਜਾਵੇ। ਮੈਂ ਖੁਦ ਆਪਣਾ ਹੈਪੀ ਸੀਡਰ ਨਾਲ ਕਣਕ ਕੇਰਦਾ ਰਿਹਾ ਜੀ, ਪਰ ਮੈਨੂੰ ਘਰਦਿਆਂ ਨੂੰ ਵੀ ਇੱਕ ਸਮਝਾਉਣਾ ਪਿਆ, ਕਹਿ ਦਈਏ ਕਿ ਜੰਗ ਲੜਨੀ ਪਈ ਆਪਣੇ ਘਰਦਿਆਂ ਨੂੰ ਸਮਝਾਉਣ ਲਈ, ਕਿਉਂਕਿ ਮੈਂ ਵੇਖਿਆ ਸੀ ਕਿ ਕਣਕ ਸਹੀ ਹੋ ਜਾਂਦੀ ਆ, ਬਟ ਸਮਝਾਉਣਾ ਤਾਂ ਪਿਆ ਨਾ। ਪਰ ਸਾਨੂੰ ਅੱਜ ਤੱਕ ਉੱਥੇ ਕੋਈ ਸਹੂਲਤ ਹੀ ਨਹੀਂ ਦਿੱਤੀ ਜਾ ਰਹੀ। ਅੱਜ ਇੱਕ ਵੀ ਸਾਡੇ ਹਲਕੇ ਦਾ ਵਿਧਾਇਕ ਜਾਂ ਲਾਗੇ ਸਾਨੂੰ ਇੱਕ ਵਾਰ ਵੀ ਉੱਥੇ ਕੈਂਪ ਲਾ ਕੇ ਨਹੀਂ ਆਖਿਆ ਗਿਆ ਕਿ ਤੁਸੀਂ ਵੀ ਝੋਨਾ ਲਾਓ। ਸੀਐਮ ਸਾਹਿਬ ਨੇ ਆਹ ਗੱਲ ਕਹੀ ਆ, 1500 ਰੁਪਇਆ ਮੈਂ ਵੀ ਹੈਲਪ ਕਰੂੰਗਾ, ਜਾਂ ਮਤਲਬ ਕੈਂਪ ਵਗੈਰਾ ਜਾਂ ਲਾਏ ਜਾਣ ਵੀ ਤੁਹਾਨੂੰ ਅਸੀਂ ਮਤਲਬ ਦੂਜਾ ਝੋਨਾ ਤੁਸੀਂ ਕੇਰੋ। ਖੇਤੀਬਾੜੀ ਮਾਹਿਰ ਆ ਕੇ ਦੱਸਣ, ਉਹ ਬੰਦੇ ਲਿਆਏ ਜਾਣ, ਖੇਤੀਬਾੜੀ ਆਪਣਾ ਜਿਹੜੇ ਝੋਨਾ ਕੇਰਦੇ ਨੇ ਉਹ ਬੰਦੇ ਲੈ ਕੇ ਆਏ ਜਾਣ, ਉਹ ਦੱਸਣ ਆ ਕੇ ਕਿਸਾਨਾਂ ਨੂੰ ਵੀ ਅਸੀਂ ਝੋਨਾ ਕੇਰਦੇ ਹਾਂ, ਫਿਰ ਲੋਕਾਂ ਨੂੰ ਵਿਸ਼ਵਾਸ ਹੋਊਗਾ। ਪਰ ਇੱਦਾਂ ਦਾ ਤਾਂ ਮੀਡੀਆ 'ਚ ਬਿਆਨ ਆ ਰਹੇ ਆ, ਪਰ ਗਰਾਊਂਡ 'ਤੇ ਇਸ ਚੀਜ਼ ਦੀ ਕੋਈ ਨਹੀਂ ਹੈਗੀ। ਬਾਰਡਰ ਏਰੀਏ ਦੀ ਜ਼ਮੀਨ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਜਦੋਂ ਆਮ ਬਿਜਾਈ ਕਰਨੀ ਹੋਵੇ, ਪਸ਼ੂਆਂ ਵਾਸਤੇ ਚਾਰੇ ਦੀ ਗੱਲ ਹੋਵੇ, ਜੇ ਉਹ ਬੀਜ ਦਿੱਤਾ ਜਾਵੇ ਤੇ ਸਹੀ ਤਰੀਕੇ ਦੇ ਨਾਲ ਨਹੀਂ ਉੱਗਦਾ, ਤਾਂ ਕੀ ਲੱਗਦਾ ਕਿ ਝੋਨੇ ਦੀ ਬਿਜਾਈ ਜੇ ਇਸ ਤਰੀਕੇ ਦੇ ਨਾਲ ਕੀਤੀ ਜਾਵੇ, ਜਿਸ ਹਿਸਾਬ ਦੇ ਨਾਲ ਮਾਨ ਸਾਹਿਬ ਕਹਿ ਰਹੇ ਨੇ, ਕੀ ਲੱਗਦਾ ਕਿ ਕਿਸਾਨ ਵਾਸਤੇ ਲਾਹੇਵੰਦੀ ਹੋਵੇਗੀ? ਕੁਝ ਕਹਿ ਨਹੀਂ ਸਕਦੇ। ਜਿਹੜੀ ਇਹ ਮਤਲਬ ਹੁਣ ਸਾਡੇ ਏਰੀਏ ਦੇ ਵਿੱਚ ਨਾ ਮਹਿਦੀਪੁਰ ਪਿੰਡ ਪੈਂਦਾ ਖੇਮਕਰਨ ਲਾਗੇ, ਉੱਥੇ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਸੀ ਝੋਨੇ ਦੀ, ਉਹ ਸ਼ਾਇਦ ਅਰਾਊਂਡ 3 ਸਾਲ ਪਹਿਲੇ, ਪਰ ਹੁਣ ਉਹ ਕਰਨੋਂ ਹਟ ਗਏ, 2 ਸਾਲ ਹੋ ਗਏ ਆ। ਮਤਲਬ ਕਿਤੇ ਨਾ ਕਿਤੇ ਕੋਈ ਫਾਲਟ ਹੈ। ਜੇ ਅਸੀਂ ਮਾਨ ਸਾਹਿਬ ਕਹਿੰਦੇ ਕਿ ਚੰਗੀ ਗੱਲ ਆ, ਪਰ ਉਹਨੂੰ ਗਰਾਊਂਡ 'ਤੇ ਆ ਕੇ ਫਿਰ ਇਹਨਾਂ ਦੇ ਬੰਦੇ ਸਮਝਾਉਣ ਨਾ ਆ ਕੇ, ਜਿੱਦਾਂ ਇਹ ਮਤਲਬ ਇਹਨਾਂ ਨੇ ਪ੍ਰਚਾਰ ਕਰਦੇ ਹੁੰਦੇ ਸੀ ਸਰਕਾਰ ਬਣਨ ਤੋਂ ਪਹਿਲੋਂ। ਮਤਲਬ ਕੀ ਇਹਨਾਂ ਨੇ ਕਹਿਣਾ ਕਿ ਉਹ ਜਿਹੜੀਆਂ
ਬਿਜਲੀ ਦੇ ਫਾਰਮ ਭਰਵਾਏ, ਹੋਰ ਕੀ ਇਹ ਵੀ ਫਾਰਮ ਭਰਵਾ ਸਕਦੇ ਆ। ਪੂਰਾ ਸਾਹਿਬ ਅਖੀਰ ਦੇ ਵਿੱਚ ਇੱਕ ਵੱਡਾ ਸਵਾਲ ਹੈ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਇੱਕ ਤਰਕ ਦਿੰਦੀ ਹੈ ਕਿ ਜਿਹੜਾ ਕਿਸਾਨ ਹੈ ਉਹ ਪਾਣੀ ਦੀ ਖਪਤ ਬਹੁਤ ਕਰ ਰਿਹਾ ਝੋਨਾ ਲਗਾ ਕੇ, ਜਿਸ ਤਰੀਕੇ ਦੇ ਨਾਲ ਝੋਨਾ ਲਗਾਇਆ ਜਾਂਦਾ ਹੈ। ਤਾਂ ਇੱਕ ਵੱਡਾ ਸਵਾਲ ਹੈ ਕਿ ਸਤਲੁਜ ਦਰਿਆ ਦੇ ਪਾਣੀ ਦੀ ਗੱਲ ਚੱਲਦੀ ਹੈ। ਪੰਜਾਬ ਨੂੰ 5 ਦਰਿਆ ਦੀ ਧਰਤੀ ਮੰਨਿਆ ਜਾਂਦਾ ਹੈ। ਸਤਲੁਜ ਦਾ ਦਰਿਆ ਦਾ ਪਾਣੀ ਬਹੁਤ ਪਾਕ ਹੈ। ਉਹ ਪਾਣੀ ਆਪਣੇ ਬਹਾਓ ਦੇ ਨਾਲ ਚੱਲਦਾ ਲੁਧਿਆਣੇ ਜਾਂਦਾ ਹੈ। ਤਾਂ ਲੁਧਿਆਣੇ ਦੇ ਵਿੱਚ ਫੈਕਟਰੀਆਂ ਦਾ ਗੰਦਾ ਮਲਬਾ ਪੈਂਦਾ ਹੈ, ਕੈਮੀਕਲ ਪੈਂਦਾ ਹੈ, ਉਹਦੇ ਵਿਰੁੱਧ ਕੋਈ ਆਵਾਜ਼ ਨਹੀਂ ਉਠਾਉਂਦਾ, ਕੋਈ ਸਰਕਾਰ ਨਹੀਂ ਬੋਲਦੀ, ਕੋਈ ਹੋਰ ਸਰਕਾਰ ਦੇ ਨੁਮਾਇੰਦੇ ਆਵਾਜ਼ ਨਹੀਂ ਉਠਾਉਂਦੇ। ਕਿਸਾਨਾਂ ਨੂੰ ਕਿਉਂ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ? ਉਹ ਤਾਂ ਜੀ ਆਪਣਾ ਆਮ ਆਦਮੀ ਨੇ ਕਿਹਾ ਸੀ ਕਿ ਜਿਹੜਾ ਪੰਜਾਬ ਦਾ ਧੂੰਆਂ ਦਿੱਲੀ ਵੀ ਆਉਂਦਾ ਵਾ, ਇਹ ਚੀਜ਼ ਵੀ ਕਹੀ ਗਈ ਸੀ। ਸੋ ਪਾਣੀ ਦੀ ਜਿਹੜੀ ਗੱਲ ਕੀਤੀ ਗਈ ਨਾ, ਪਾਣੀਆਂ ਤੇ ਮੁੱਦੇ ਤੇ ਕੋਈ ਨਹੀਂ ਬੋਲਦਾ, ਕਿਉਂਕਿ ਜੀ ਸਾਨੂੰ ਹੁਣ ਸੈਂਟਰ ਦੀ ਕੁਰਸੀ ਦਿੰਦੀ ਆ, ਤੇ ਸੈਂਟਰ ਦੀ ਕੁਰਸੀ ਦੇ ਵਿੱਚ ਰਾਜਸਥਾਨ ਵੀ ਆਉਣਾ ਤੇ ਉੱਥੇ ਹਰਿਆਣਾ ਵੀ ਆਉਣਾ ਵਾ, ਤੇ ਅਸੀਂ ਫਿਰ ਕਿਸ ਤਰ੍ਹਾਂ ਪਾਣੀ, ਪੰਜਾਬ ਦੇ ਪਾਣੀ ਦੀ ਕਿਸ ਤਰ੍ਹਾਂ ਗੱਲ ਕਰਾਂਗੇ, ਲੁਧਿਆਣੇ ਦੀ ਕਿਸ ਤਰ੍ਹਾਂ ਗੱਲ ਕਰਾਂਗੇ? ਕਿਉਂਕਿ ਸਾਡਾ ਬਹਿਣਾ ਉੱਠਣਾ, ਹਾਂ ਗੱਲ ਜ਼ਰੂਰ ਅਸੀਂ ਕਰਨੇ ਕਿ ਅਸੀਂ ਆਟੋ ਵਾਲੇ ਤੋਂ ਰੋਟੀ ਖਾਂਦੇ ਹਾਂ, ਪਰ ਬਹਿਣਾ ਉੱਠਣਾ ਸਾਡਾ, ਜਿੱਥੇ ਚੰਗਾ ਭਲਾ ਬੰਦਾ ਵੀ ਉਹਨਾਂ ਹੋਟਲਾਂ ਦੇ ਵਿੱਚ ਅਫੋਰਡ ਨਹੀਂ ਕਰ ਸਕਦਾ ਜਿੱਥੇ ਬਹਿ ਕੇ ਮੀਟਿੰਗਾਂ ਕਰਦੇ ਆ, ਉਹ ਕਿਉਂ ਕਰਨਗੇ? ਕਿਉਂਕਿ ਉੱਥੇ ਪਾਣੀ ਕਿੰਨਾ ਦਾ ਆਉਂਦਾ, ਇਹ ਜਿਨ੍ਹਾਂ ਦੇ ਹੋਟਲਾਂ 'ਚ ਜਿੱਥੇ ਬਹਿ ਕੇ ਰੋਟੀਆਂ ਖਾਂਦੇ ਆ ਨਾ, ਉਹ ਬਿਜ਼ਨਸਮੈਨਾਂ ਦਾ, ਉਹਨਾਂ ਦਾ ਹੀ ਪਾਣੀ ਆਉਂਦਾ, ਇਹ ਕਿੱਦਾਂ ਗੱਲ ਕਰ ਲੈਣਗੇ? ਸੋ ਲੋਕਾਂ ਦੀਆਂ ਉਮੀਦਾਂ ਤੇ ਮੈਂ ਤੈਨੂੰ ਇਹੀ ਗੱਲ ਆਪ ਜੀ ਨੂੰ ਦੱਸ ਦੇਣਾ ਕਿ ਪਾਣੀ ਫਿਰਿਆ ਵਾ। ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ ਸੀ, ਪਰ ਸੱਤਾ ਦੇ ਵਿੱਚ ਆ ਕੇ 57 ਦਿਨਾਂ ਦੇ ਵਿੱਚ ਤਾਂ ਕੋਈ ਨਹੀਂ ਲੱਗ ਰਿਹਾ ਕਿ ਕੋਈ ਬਦਲਾਅ ਆਊਗਾ। ਲੋਕੀ ਤਰਾ ਰੋਣ ਦੇ ਨੇ, ਕੋਈ ਕਹਿ ਰਿਹਾ ਸਾਡਾ ਵਿਧਾਇਕ ਫੋਨ ਨਹੀਂ ਚੁੱਕਦਾ, ਕੋਈ ਕੁਛ ਕਹਿ ਰਿਹਾ, ਕੋਈ ਕਹਿ ਹਾਂ ਟੀਵੀ ਤੇ ਐਲਾਨ ਜ਼ਰੂਰ ਹੋ ਰਿਹਾ, ਐਲਾਨਾਂ ਦੀ ਝੜੀ ਜ਼ਰੂਰ ਲੱਗੀ ਆ। ਬਾਕੀ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ, ਮੈਂ ਤੁਹਾਡੇ ਅਖੀਰ ਤੇ ਗੱਲ ਕਹਿ ਦੇਵਾਂ ਕਿ ਕੰਢਾ ਤਾਰ ਤੋਂ ਪਾਰ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਜਿੱਦਾਂ ਦੂਜੀਆਂ ਸਰਕਾਰਾਂ ਨਹੀਂ ਸੀ ਵੇਖਦੀਆਂ ਹੁੰਦੀਆਂ, ਉੱਦਾਂ ਵੀ ਮਾਨ ਸਰਕਾਰ ਜਿਹੜੀ ਆ ਨਹੀਂ ਵੇਖ ਰਹੀ। ਆਮ ਆਦਮੀ ਪਾਰਟੀ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ। ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਫਰਕ ਦੇ ਨਾਲ ਫਤਵਾ ਦਿੱਤਾ ਸੀ, ਪਰ ਜੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਜਾਂ ਬਾਰਡਰ ਏਰੀਏ ਦੇ ਨਾਲ ਲੱਗਦੇ ਹੋਏ ਕਿਸਾਨਾਂ ਦੇ ਮਸਲੇ ਨਹੀਂ ਹੱਲ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ तमाम ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਦੇ तमाम ਮਸਲੇ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।